ਜੀ, ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ, ਹੁਣ ਆਪਾਂ ਇੱਥੇ ਦੀ ਗੱਲ ਕਰੀਏ, ਆਪਾਂ ਗੈਸ ਦੀ ਪ੍ਰਾਈਸਾਂ ਦੀ ਗੱਲ ਕਰ ਰਹੇ ਸੀ। ਮੁਲਕ ਦੇ ਵਿੱਚ ਗੈਸ ਦੀ ਪ੍ਰਾਈਸਾਂ ਨੂੰ ਅੱਗ ਹੀ ਲੱਗੀ ਪਈ ਆ। ਅਸਮਾਨ ਨੂੰ ਪਾਰ ਕਰਦੀਆਂ ਜਾ ਰਹੀਆਂ ਆ। ਨੈਸ਼ਨਲ ਐਵਰੇਜ ਜਿਹੜੀ ਆ $4 ਪ੍ਰਤੀ ਗੈਲਨ ਨੂੰ ਜਿਹੜੀ ਉਹ ਪਾਰ ਕਰਨ ਜਾ ਰਹੀ ਹੈਗੀ ਆ। ਇਹਨੇ ਵੀ ਇਹ ਨੈਸ਼ਨਲ ਨਵਾਂ ਰੈਕਡ ਜਿਹੜਾ ਉਹ ਬਣ ਰਿਹਾ ਆ। ਮੈਂ ਪਿਛਲੇ ਕੁਛ ਦਿਨਾਂ ਤੋਂ ਇੱਥੇ ਬੇ ਏਰੀਏ ਦੇ ਵਿੱਚ ਹਾਂ, ਅਤੇ ਬੇ ਏਰੀਏ ਦੇ ਵਿੱਚ ਇਸ ਟਾਈਮ ਜਿਹੜੀਆਂ ਪ੍ਰਾਈਸਾਂ ਆ $6 ਦੇ ਇਰਦ ਗਿਰਦ ਜਿਹੜੀਆਂ ਆ ਉਹ ਪਹੁੰਚ ਚੁੱਕੀਆਂ ਹੈਗੀਆਂ। ਓਬਵੀਅਸਲੀ ਕਈ ਥਾਵਾਂ 'ਤੇ ਥੋੜ੍ਹੀ ਸਸਤੀ ਵੀ ਆ, ਪਰ ਤੁਸੀਂ ਜਿਹੜੇ ਵੀ ਗੈਸ ਸਟੇਸ਼ਨ ਦੇ ਉੱਤੇ ਜਾਓ ਤਾਂ ਹੁਣ ਮਿਨੀਮਮ ਤੁਹਾਨੂੰ 5 ਸਵਾ $5 ਨੂੰ ਜਿਹੜੀ ਅਨਲੈਡਿਡ ਗੈਸ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਆ। ਅਤੇ $139 ਪ੍ਰਤੀ ਬੈਰਲ ਜਿਹੜਾ ਆ ਉਹ ਅੱਜ ਗਲੋਬਲ ਮਾਰਕੀਟ ਦੇ ਵਿੱਚ ਕੱਚੇ ਤੇਲ ਦੀ ਕੀਮਤ ਜਿਹੜੀ ਉਹ ਪਹੁੰਚ ਗਈ ਸੀਗੀ ਇੱਕ ਟਾਈਮ ਦੇ ਉੱਤੇ 2008 ਦੇ ਉੱਤੇ, ਪਰ ਬਾਅਦ ਦੇ ਵਿੱਚ ਇਹ ਥੋੜ੍ਹੀ ਘੱਟ ਕੇ $124 ਦੇ ਉੱਤੇ ਆ ਗਈ ਆ। ਹੁਣ ਜਿੱਦਾਂ ਆਪਾਂ ਇਸ ਤੋਂ ਪਹਿਲੀਆਂ ਖਬਰਾਂ 'ਚ ਜ਼ਿਕਰ ਕੀਤਾ ਹਰਜੋਤ ਸਿੰਘ ਜੀ, ਵੀ ਜੇ ਰੂਸੀ ਤੇਲ ਦੇ ਉੱਤੇ ਇਹ ਰੋਕ ਲਾਉਣਗੇ ਤਾਂ ਓਬਵੀਅਸਲੀ ਇਸ ਦੀ ਸਪਲਾਈ ਦੇ ਵਿੱਚ ਵੱਡੀ ਪ੍ਰੋਬਲਮ ਜਿਹੜੀ ਉਹ ਆਉਣ ਜਾ ਰਹੀ ਆ। ਸੋ ਇਸ ਦੇ ਕਰਕੇ ਸਪਲਾਈ ਜਿਹੜੇ ਜੰਗ ਦੇ ਚੱਲਦੇ ਆ, ਜਿਹੜੀ ਸਪਲਾਈ ਚੇਨ ਦੇ ਉੱਤੇ ਜਿਹੜੇ ਹੋਰ ਪ੍ਰਭਾਵ ਪਿਆ ਆ, ਉਸ ਦੇ ਨਾਲ ਜਿਹੜੀਆਂ ਗੈਸ ਦੀਆਂ ਪ੍ਰਾਈਸਾਂ, ਪੈਟਰੋਲ, ਡੀਜ਼ਲ, ਇਹ ਸਾਰੀਆਂ ਜਿਹੜੀਆਂ ਪ੍ਰਾਈਸਿਸ ਆ ਉਹ ਕਾਫੀ ਉੱਤੇ ਨੂੰ ਜਿਹੜੀਆਂ ਜਾ ਰਹੀਆਂ ਆ। ਐਵਰੇਜ ਜਿਹੜੀ ਉਹ ਗੈਸ ਪ੍ਰਾਈਸ ਆ ਅਮਰੀਕਾ ਦੇ ਵਿੱਚ $4 ਪਰ ਗੈਲਨ ਤੋਂ ਉੱਤੇ ਜਿਹੜੀ ਉਹ ਹੋ ਗਈ ਹੈਗੀ ਆ। ਸੋ ਕਹਿੰਦੇ ਵੀ ਗੈਲਨ ਗੈਸ ਜਦੋਂ ਤੋਂ ਹਫ਼ਤਾ ਪਹਿਲਾਂ ਤੋਂ ਇਹ ਜਿਹੜਾ ਯੁੱਧ ਛਿੜਿਆ ਆ, 50 ਸੈਂਟ ਆਲਰੇਡੀ ਇਨਕਰੀਜ਼ ਹੋ ਚੁੱਕੀ ਆ ਪਰ ਗੈਲਨ। ਸੋ 4.065 ਟ੍ਰਿਪਲ ਜੀ ਏ ਦੇ ਮੁਤਾਬਕ ਅੱਜ ਜਿਹੜੀ ਨੈਸ਼ਨਲ ਐਵਰੇਜ ਜਿਹੜੀ ਉਹ ਚੱਲ ਜੀ ਰਹੀ ਹੈਗੀ ਆ। ਸੋ ਬਿਲਕੁਲ ਗੋ ਵੱਡੀ ਵਾਲੇ ਕਹਿੰਦੇ ਆ ਵੀ $4.5 ਦੇ ਕਰੀਬ ਐਵਰੇਜ ਹੋ ਗਈ ਆ। ਕੈਲੀਫੋਰਨੀਆ ਦੇ ਵਿੱਚ ਐਵਰੇਜ ਗੈਸ ਦੀ ਪ੍ਰਾਈਸ $5 ਤੇ 34 ਸੈਂਟ ਆ, ਜਦ ਕਿ ਅੱਜ ਦੀ ਡੇਟ ਦੇ ਵਿੱਚ ਸੋਮਵਾਰ ਮਾਰਚ 7 ਨੂੰ ਕਈ ਗੈਸ ਸਟੇਸ਼ਨਾਂ ਦੇ ਉੱਤੇ $6 ਤੋਂ ਵੀ ਵੱਧ ਪ੍ਰਾਈਸ ਗੈਸ ਵਿਕ ਰਹੀ ਹੈਗੀ ਆ। ਸੋ ਗੈਸ ਬਚਾਉਣ ਦੇ ਲਈ ਕਈ ਆਰਗੇਨਾਈਜੇਸ਼ਨਸ ਕਹਿ ਰਹੀਆਂ ਵੀ ਕਿਸ ਤਰ੍ਹਾਂ ਤੁਸੀਂ ਗੈਸ ਦੀ ਪ੍ਰਾਈਸ ਸ਼ੌਪ ਅਰਾਊਂਡ ਕਰ ਸਕਦੇ ਆ। ਕਹਿੰਦੇ ਭਈ ਐਪਸ ਬਹੁਤ ਸਾਰੀਆਂ ਹੈਗੀਆਂ, ਗੈਸ ਬਡੀ, ਗੈਸ ਗੁਰੂ, ਟ੍ਰਿਪਲ ਏ ਟਰੈਕ, ਟ੍ਰਿਪਟਿਕ। ਸੋ ਇਹਨਾਂ ਨੂੰ ਯੂਜ਼ ਕਰੋ, ਤੁਹਾਨੂੰ ਪਤਾ ਲੱਗ ਜਾਊਗਾ ਕਿਹੜੇ ਗੈਸ ਸਟੇਸ਼ਨ ਤੇ ਥੋੜ੍ਹੀ ਸਸਤੀ ਰੇਟ ਹੈਗੀ ਆ। ਸੋ ਦੂਸਰਾ ਕਹਿੰਦੇ ਭਈ ਤੁਸੀਂ ਪੇ ਵਿਦ ਕੈਸ਼। ਸੋ ਬਹੁਤ ਸਾਰੇ ਗੈਸ ਸਟੇਸ਼ਨ ਦੇ ਉੱਤੇ ਜੇ ਤੁਸੀਂ ਕੈਸ਼ ਪੇ ਕਰੋਗੇ ਕ੍ਰੈਡਿਟ ਕਾਰਡ ਨਾਲੋਂ, ਤੇ ਤੁਹਾਨੂੰ 10 ਤੋਂ 15 ਸੈਂਟ ਗੈਸ ਜਿਹੜੀ ਆ ਉਹ ਸਸਤੀ ਮਿਲ ਜਾਂਦੀ ਆ। ਸੋ ਡਰਾਈਵ ਬੜੇ ਸਟ੍ਰੈਟਜੀਕਲੀ ਕਰੋ, ਕਹਿੰਦੇ ਕਾਰ ਪੂਲਿੰਗ ਕਰ ਲਓ ਜੇ ਤੁਸੀਂ ਘਰੋਂ ਕੰਮ ਤੇ ਜਾ ਰਹੇ ਆ, ਸਕੂਲ ਤੇ ਜਾ ਰਹੇ ਹੈਗੇ ਆ। ਰਾਈਡ ਸ਼ੇਅਰ ਕਰ ਲਓ, ਬਹੁਤ ਸਾਰੀਆਂ ਕੰਪਨੀਆਂ ਰਾਈਡ ਸ਼ੇਅਰ ਆ, ਜ਼ਿਮ ਰਾਈਡ, ਰਾਈਡ ਜੁਆਏ, ਈ ਰਾਈਡ ਸ਼ੇਅਰ। ਤੇ ਲਾਸਟ ਵਿੱਚ ਹੈਗਾ ਸਾਈਨ ਅਪ ਫॉर ਲਾਇਲਟੀ ਪ੍ਰੋਗਰਾਮ। ਬਹੁਤ ਸਾਰੇ ਗੈਸ ਸਟੇਸ਼ਨਸ ਉਹਨਾਂ ਦੇ ਜੀ ਲਾਇਲਟੀ ਪ੍ਰੋਗਰਾਮ ਹੈਗੇ ਆ। ਜੇ ਤੁਸੀਂ ਉਹ ਸਾਈਨ ਅਪ ਕਰਦੇ ਤੁਹਾਨੂੰ 35-40 ਜਿਹੜੇ ਸੈਂਟ ਆ ਉਹ ਸਸਤੇ ਮਿਲ ਜਾਂਦੇ ਹੈਗੇ ਆ। ਜੀ। ਪਿਛਲੇ ਜਿਹੜੇ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਬਾਈਡਨ ਹੁਣਾਂ ਨੇ ਕਿਹਾ ਸੀਗਾ ਵੀ 30 ਮਿਲੀਅਨ ਜਿਹੜੇ ਬੈਰਲ ਹੈਗੇ ਆ, ਜਿਹੜੇ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਹੈਗੇ, ਭੰਡਾਰ ਹੈਗਾ ਆ ਤੇਲ ਦਾ ਭੰਡਾਰ ਮੁਲਕ ਦਾ, ਉਸ ਦੇ ਵਿੱਚੋਂ ਜਿਹੜੇ ਉਹ ਰਿਲੀਜ਼ ਕਰ ਰਹੇ ਨੇ ਤਾਂ ਜੋ ਜਿਹੜੇ ਕੰਜ਼ਿਊਮਰ ਹੈਗੇ ਆ ਉਹਨਾਂ ਦੇ ਉੱਤੇ ਪ੍ਰਾਈਸ ਜਿਹੜਾ ਆ ਉਸ ਦਾ ਪ੍ਰਭਾਵ ਨਾ ਪਵੇ। ਪਰ ਫਿਰ ਵੀ ਉਸ ਦੇ ਬਾਵਜੂਦ ਐਵਰੇਜ ਪ੍ਰਾਈਸ ਜਿਹੜੀ ਉਹ ਤਾਂ ਨੂੰ ਜਿਹੜੀ ਗਈ ਹੈਗੀ ਆ। ਸੋ ਹੁਣ ਇਹ ਪਤਾ ਨਹੀਂ ਕਦੋਂ ਕਾਬੂ ਦੇ ਵਿੱਚ ਆਊਗੀ ਕਿ ਨਹੀਂ। ਅੱਜ ਜਦੋਂ ਹਰਜੋਤ ਸਿੰਘ ਜੀ, ਅੱਜ ਮੈਂ ਸਵੇਰੇ ਜਦੋਂ ਆ ਰਿਹਾ ਸੀ, ਮੈਨੂੰ ਅੱਜ ਟ੍ਰੈਫਿਕ ਥੋੜ੍ਹਾ ਘੱਟ ਲੱਗਾ। ਮੈਂ ਇਹੀ ਸੋਚ ਰਿਹਾ ਸੀ ਸ਼ਾਇਦ ਵੀ ਲੋਕ ਕਹਿੰਦੇ ਵੀ ਘੱਟ ਹੀ ਡਰਾਈਵ ਕਰੋ, ਵੀ ਇੰਨਾ ਗੈਸ ਜਿਹੜਾ ਮਹਿੰਗਾ ਆ ਉਹ ਕਿੱਥੋਂ ਜਿਹੜਾ ਅਫੋਰਡ ਕਰ ਸਕਾਂਗੇ। ਸੋ ਕਈ ਥਾਵਾਂ ਦੇ ਉੱਤੇ ਤਾਂ ਟਰੱਕ ਦਾ ਡੀਜ਼ਲ $6 ਤੱਕ ਵੀ ਕਹਿੰਦੇ ਆ ਵੀ ਉਹ ਪਹੁੰਚ ਗਿਆ ਹੈਗਾ ਆ। ਸੋ ਇੰਨਾ ਪ੍ਰਾਈਸ ਅੱਜ ਤੱਕ ਕਿਸੇ ਨੇ ਵੀ ਜਿਹੜਾ ਉਹ ਨਹੀਂ ਸੀ ਜੀ ਦੇਖਿਆ, ਇੰਨਾ ਇੰਨਾ ਜ਼ਿਆਦਾ ਬਿਲਕੁਲ। ਪ੍ਰਾਈਸ ਆ। ਇੱਕ ਕੈਪੀਟਲਸ ਦੇ ਇਕੋਨੋਮਿਸਟ ਜੌਨ ਕਿਲਡਫ ਆ, ਉਹ ਕਹਿੰਦੇ ਵੀ ਹਜੇ ਵੇਟ ਕਰੋ, ਪ੍ਰਾਈਸਾਂ ਤਾਂ ਹਜੇ ਬਹੁਤ ਉੱਤੇ ਜਾਣੀਆਂ ਜੇ ਰਸ਼ੀਆ ਦੇ ਉੱਤੇ ਆਇਲ ਇੰਬਾਰਗੋ ਲਾ ਦਿੱਤਾ ਗਿਆ, ਜਿਸ ਤਰ੍ਹਾਂ ਆਪਾਂ ਡਿਸਕਸ ਕਰ ਰਹੇ ਹਾਂ। ਸੋ ਇਹ ਨਹੀਂ ਪਤਾ ਕਿਹੜੇ ਵੇਲੇ ਮੇਬੀ $7-8 ਤੱਕ ਗੈਸ ਪਹੁੰਚ ਜਾਵੇ। ਸੋ ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ, ਜੇ ਰੂਸ ਦਾ ਤੇਲ ਨਹੀਂ ਖਰੀਦਣਗੇ ਤਾਂ ਓਪੈਕ ਵਾਲਿਆਂ ਦਾ, ਦੂਜਿਆਂ ਦਾ ਜਿਹੜਾ ਉਹ ਖਰੀਦਣਗੇ। ਉਹਨਾਂ ਨੂੰ ਪਤਾ ਹੈ ਵੀ ਹੁਣ ਸਾਡੀ ਮਰਜ਼ੀ ਆ, ਫਿਰ ਇਹ ਜਿਹੜਾ ਤੇਲ ਆਪਣੀ ਮਰਜ਼ੀ ਦੇ ਹਿਸਾਬ ਦੇ ਨਾਲ ਪ੍ਰਾਈਸ ਜਿਹੜਾ ਉਹ ਜਾਊਗਾ। ਸੋ ਜਿੱਦਾਂ ਕਈ ਕਿਆਸ ਰਾਹੀਆਂ ਭਵਿੱਖਬਾਣੀਆਂ ਕਰ ਰਹੇ ਆ ਵੀ
$200 ਪ੍ਰਤੀ ਬੈਰਲ ਤੱਕ ਕੀਮਤ ਕੱਚੇ ਤੇਲ ਦੀ ਜਿਹੜੀ ਉਹ ਜਾ ਸਕਦੀ ਆ ਜੇ ਆਇਲ ਐਮਬਾਰਗੋ ਰੂਸ ਦੇ ਉੱਤੇ ਜਿਹੜਾ ਉਹ ਲੱਗੇਗਾ। ਦੇਖੋ ਸੋ ਇਸੇ ਲਈ ਇਸ ਨੂੰ ਗਲੋਬਲ ਪਿੰਡ ਹਰਜੋਤ ਸਿੰਘ ਜੀ ਆਖਿਆ ਜਾਂਦਾ ਆ। ਮਸਲਾ ਕਿਸੇ ਪਾਸੇ ਜਿਹੜਾ ਹੋ ਰਿਹਾ ਵੇ ਦੁਨੀਆ ਦੇ, ਉਸ ਦਾ ਅਸਰ ਪੂਰੇ ਵਿਸ਼ਵ ਦੇ ਉੱਤੇ ਪੈਂਦਾ ਆ ਤੇ ਸੇਕ ਜਿਹੜਾ ਆਰਥਿਕ ਤੌਰ ਦੇ ਉੱਤੇ ਹਰ ਇੱਕ ਦੇ ਉੱਤੇ ਜਿਹੜਾ ਉਹ ਲੱਗਦਾ ਆ। ਲੋਕ ਘੱਟ ਡਰਾਈਵ ਕਰਨਗੇ, ਗੈਸ ਸਟੇਸ਼ਨਾਂ ਦਾ ਬਿਜ਼ਨਸ ਆ ਉਹ ਵੀ ਘੱਟਦਾ ਆ, ਹੋਰ ਕਈ ਕੁਛ ਜਿਹੜਾ ਉਸ ਦੇ ਨਾਲ ਅਸਰ ਪੈਂਦਾ ਆ। ਸੋ ਹਰ ਇੱਕ ਚੀਜ਼ ਦੇ ਉੱਤੇ ਇਸ ਦਾ ਅਸਰ ਆ ਉਹ ਪੈ ਰਿਹਾ ਹੈਗਾ ਆ। ਸੋ $5 $5.25 ਤੋਂ ਉੱਤੇ 5.34 ਨੂੰ ਐਵਰੇਜ ਜਿਹੜੀ ਆ ਕੈਲੀਫੋਰਨੀਆ ਦੀ ਗੈਸ ਪ੍ਰਾਈਸ ਆ ਤੇ $4 ਤੋਂ ਉੱਤੇ ਜਿਹੜੀ ਨੈਸ਼ਨਲ ਜਿਹੜੀ ਉਹ ਪ੍ਰਾਈਸ ਹੈਗੀ ਆ। ਤੁਸੀਂ ਹੁਣ ਉਹਨਾਂ ਸੂਬਿਆਂ ਬਾਰੇ ਸੋਚੋ ਜਿੱਥੇ $2 ਤੋਂ ਉੱਤੇ ਕਦੀ ਗੈਸ ਜਿਹੜੀ ਉਹ ਗਈ ਨਹੀਂ ਸੀਗੀ, ਹੁਣ ਉੱਥੇ ਵੀ 3 4 5 ਡਾਲਰ ਤੱਕ ਜਿਹੜੀ ਉਹ ਪਹੁੰਚ ਰਹੀ ਆ। ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਜਿਹੜਾ ਉਹ ਝਟਕਾ ਜਿਹੜਾ ਉਹ ਲੱਗਦਾ ਆ। ਇਸ ਸਾਰੇ ਕਾਸੇ ਦੇ ਵਿੱਚ ਹਰਜੋਤ ਸਿੰਘ ਜੀ ਇਲੈਕਟ੍ਰਿਕ ਗੱਡੀਆਂ ਵਾਲੇ ਹੱਸ ਰਹੇ ਹੋਣੇ ਆ ਕਹਿ ਲਓ ਵੀ ਗੈਸ ਗਜ਼ਲਰ ਗੱਡੀਆਂ ਵਾਲਿਆਂ ਦੇ ਉੱਤੇ ਉਹ ਕਹਿੰਦੇ ਹੋਣੇ ਵੀ ਚੱਲ ਬਿਜਲੀ ਦਾ ਪ੍ਰਾਈਸ ਤਾਂ ਅਜੇ ਨਹੀਂ ਵਧਿਆ, ਸਾਡੇ ਲਈ ਕੋਈ ਇੰਨਾ ਉਹਨਾਂ ਨੂੰ ਫਰਕ ਨਹੀਂ ਹੈਗਾ। ਇਹ ਜਿਨ੍ਹਾਂ ਨੇ ਛੋਟੀ ਡਰਾਈਵ ਕਰਨੀ ਆ, ਸਿਟੀ ਦੇ ਵਿੱਚ ਡਰਾਈਵ ਕਰਨੀ ਆ ਇਲੈਕਟ੍ਰਿਕ ਗੱਡੀਆਂ ਵਾਲਿਆਂ ਨੂੰ, ਉਹਨਾਂ ਦੇ ਲਈ ਜਿਹੜਾ ਕਹਿ ਲਓ ਵੀ ਇਹ ਗੈਸ ਪ੍ਰਾਈਸਾਂ ਦੇ ਵਧਣ ਦਾ ਕੋਈ ਉਹਨਾਂ ਨੂੰ ਉਸ ਹਿਸਾਬ ਦੇ ਨਾਲ ਅਸਰ ਨਹੀਂ ਆ। ਪਰ ਇਹਦੇ ਨਾਲ ਇਹ ਆ, ਹੁਣ ਦੇਖੋ ਡੀਜ਼ਲ ਦੀ ਪ੍ਰਾਈਸ ਜੇ $6 ਗੈਲਨ ਨੂੰ ਹੋ ਗਈ ਆ, ਗੈਸ ਦੀ ਪ੍ਰਾਈਸ 5.25 ਤੋਂ ਉੱਤੇ ਜਿਹੜੀ ਉਹ ਹੋ ਗਈ ਆ, ਇਹਦਾ ਮਤਲਬ ਤੁਹਾਡਾ ਪ੍ਰੋਡਿਊਸ ਆ ਉਹ ਵੀ ਮਹਿੰਗਾ ਹੋਣ ਜਾ ਰਿਹਾ ਆ, ਉਹ ਹੋ ਰਿਹਾ ਆ ਹੌਲੀ ਹੌਲੀ। ਬਾਕੀ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਹੋਰ ਮਹਿੰਗੀਆਂ ਹੋਣਗੀਆਂ। ਸੋ ਕੱਲਾ ਤੇਲ ਭਰਾਉਣ ਲੱਗਿਆਂ ਹੀ ਜਿਹੜੇ ਤੁਹਾਡੇ ਬਟੂਏ ਨੂੰ ਸੇਕ ਨਹੀਂ ਲੱਗਣਾ। ਹੁਣ ਚਾਹੇ ਤੁਸੀਂ ਕੁਛ ਵੀ ਖਰੀਦਦੇ ਆ ਸਟੋਰਾਂ ਤੇ ਜਾ ਕੇ, ਉਹਦੇ ਨਾਲ ਵੀ ਤੁਹਾਡੇ ਬਟੂਏ ਦੇ ਉੱਤੇ ਜਿਹੜਾ ਉਹ ਸੇਕ ਲੱਗਣ ਜਾ ਰਿਹਾ ਹੈਗਾ ਆ। ਸੋ ਸਥਿਤੀ ਕੋਈ ਬਹੁਤੀ ਅਨੁਕੂਲ ਨਹੀਂ ਹੈਗੀ ਆਮ ਲੋਕਾਂ ਦੇ ਲਈ, ਜੇ ਕਹਿ ਲਓ ਵੀ ਆਪਾਂ ਆਰਥਿਕ ਤੌਰ ਤੋਂ ਦੇਖਦੇ ਜਾਈਏ।